ਅਗਲੀ ਖਬਰ ਵੱਲ ਚਲੀਏ। ਪਿਛਲੇ ਵੀਕਐਂਡ ਦੇ ਦੌਰਾਨ ਸ਼ਨੀਚਰਵਾਰ ਨੂੰ ਪੂਰੇ ਅਮਰੀਕਾ ਦੇ ਵਿੱਚ ਨੋ ਕਿੰਗਸ ਡੇ ਕਰਕੇ ਇੱਕ ਨੇਸ਼ਨ ਵਾਈਡ ਪ੍ਰੋਟੈਸਟ ਹੋਇਆ, ਜਿਹਦੇ ਵਿੱਚ 6 ਮਿਲੀਅਨ ਤੋਂ ਵੱਧ ਲੋਕਾਂ ਨੇ ਜਿਹੜਾ ਪਾਰਟਿਸਿਪੇਟ ਕੀਤਾ ਹੈਗਾ। ਐਨਪੀਆਰ ਦੇ ਮੁਤਾਬਕ ਸੈਕੰਡ ਮੈਸਿਵ ਵੇਵ ਆਫ ਪ੍ਰੋਟੈਸਟ ਸੀ, ਜਿਹੜਾ ਨੋ ਕਿੰਗਸ ਕਰਕੇ ਆਰਗੇਨਾਈਜ਼ ਕੀਤਾ ਗਿਆ। 2600 ਤੋਂ ਵੱਧ ਜਗ੍ਹਾ ਦੇ ਉੱਤੇ ਇਹ ਪ੍ਰੋਟੈਸਟ ਕੀਤੇ ਗਏ। 5 ਤੋਂ ਲੈ ਕੇ 6 ਮਿਲੀਅਨ ਤੱਕ ਜੂਨ 'ਚ ਜਿਹੜਾ ਹੋਇਆ ਸੀ 5 ਮਿਲੀਅਨ, ਇਹ 'ਚ ਕਹਿ ਰਹੇ ਆ ਵੀ 6 ਮਿਲੀਅਨ ਤੋਂ ਵੀ ਵੱਧ ਲੋਕ ਜਿਹੜੇ ਆ ਉਹ ਹਾਜ਼ਰ ਹੋਏ ਇਹਨਾਂ ਪ੍ਰੋਟੈਸਟ ਤੇ। ਕਿਤੇ ਵੀ ਪ੍ਰੋਟੈਸਟ ਦੀ ਜਿਹੜੀ ਆ ਕਿਤੇ ਲੜਾਈ ਝਗੜੇ ਦੀ ਜਾਂ ਕੋਈ ਗੰਦ ਪਾਉਣ ਦੀ ਜਾਂ ਕੋਈ ਇਦਾਂ ਦੀ ਜਿਹੜੀ ਖਬਰ ਨਹੀਂ ਆਈ ਹੈਗੀ। ਸੋ ਜੈਰੀਮੈਂਡਰਿੰਗ ਨੂੰ ਲੈ ਕੇ, এনवायरमेंटल ਪ੍ਰੋਟੈਕਸ਼ਨ ਨੂੰ ਲੈ ਕੇ, ਐਜੂਕੇਸ਼ਨ ਰਿਸੋਰਸਿਸ ਨੂੰ ਲੈ ਕੇ, ਇਮੀਗ੍ਰੇਸ਼ਨ ਡਿਟੈਂਸ਼ਨ ਜਿਹੜਾ ਮੇਨ ਮੁੱਦਾ ਇਹਨਾਂ ਦੇ ਵਿੱਚ ਸੀਗਾ। ਸੋ ਪ੍ਰੋਟੈਕਟ ਅਮਰੀਕਾ ਪ੍ਰੋਟੈਸਟ ਜਿਹੜਾ ਯੂਨਾਈਟਿਡ ਇਨ ਪ੍ਰੋਟੈਸਟ, ਵਾਸ਼ਿੰਗਟਨ ਡੀਸੀ ਦੇ ਵਿੱਚ ਪੈਂਸਿਲਵੇਨੀਆ ਐਵਨਿਊ ਦੇ ਉੱਤੇ ਬਹੁਤ ਵੱਡਾ ਪ੍ਰੋਟੈਸਟ ਸੀ, ਜਿੱਥੇ ਬਰਨੀ ਸੈਂਡਰਸ ਹੋਣੀ ਵੀ ਐਡਰੈਸ ਕੀਤਾ। ਲੋਕਾਂ ਨੇ ਯੈਲੋ ਰੰਗ ਦੇ ਜਿਹੜੇ ਆ ਕੱਪੜੇ ਜਾਂ ਝੰਡੇ ਵੀ ਚੱਕੇ ਹੋਏ ਸੀਗੇ। ਯੁਰਾਇਆ ਕਿਚਨ ਡੈਲਵੇਅਰ ਤੋਂ ਰਹਿਣ ਵਾਲੇ ਆ, ਉਹਨੇ ਕਿਹਾ ਵੀ ਮੈਂ ਆਪਣੇ ਮੁੰਡੇ ਨੂੰ ਅਲੀਜ਼ਾ ਨੂੰ ਨਾਲ ਲੈ ਕੇ ਆਈ ਤਾਂ ਕਿ ਜਿਹੜਾ ਆ ਇਹ ਪਲੈਜ ਕੀਤੀ ਜਾ ਸਕੇ। ਜਿੱਥੇ ਉਹ ਸਕੂਲ 'ਚ ਵੀ ਜਾਂਦਾ ਉਹਨੂੰ ਪਤਾ ਲੱਗੇ ਵੀ ਦਿਸ ਇਜ਼ ਵਾਟ ਇਜ਼ ਆਲ ਅਬਾਊਟ, ਤੇ ਜਿੱਥੇ ਅਸੀਂ ਅਮਰੀਕਾ ਨੂੰ ਜਿਹੜਾ ਆ ਪ੍ਰੋਟੈਕਟ ਕਰਨ ਦੇ ਲਈ ਹਰ ਇੱਕ ਨੂੰ ਆਵਾਜ਼ ਚੱਕਣੀ ਚਾਹੀਦੀ। ਕਹਿੰਦੀ ਵੀ ਮੈਂ ਆਪਣੇ ਮੁੰਡੇ ਨੂੰ ਵੀ ਸਿਖਾਲਿਆ ਹੈਗਾ ਆ। ਸੈਨੇਟਰ ਬਰਨੀ ਸੈਂਡਰਸ ਜਿਹੜੇ ਵਰਮਾਉਂਟ ਤੋਂ ਹੈਗੇ ਆ, ਇੰਡੀਪੈਂਡੈਂਟ ਆ, ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਐਲੋਨ ਮਸਕ, ਜੈਫ ਬੀਜ਼ੋਸ, ਮਾਰਕ ਜ਼ਕਰਬਰਗ, ਉਹਨਾਂ ਦੇ ਤੰਜ ਕੱਸਿਆ ਵੀ ਇਹ ਮਲਟੀ ਬਿਲੀਅਨਰਸ ਹੈਗੇ ਜਿਨ੍ਹਾਂ ਨੇ ਬਿਲੀਅਨਸ ਆਫ ਡਾਲਰ ਜਿਹੜੇ ਬਣਾਏ ਹੈਗੇ। ਪਰ ਅੱਜ ਦੀ ਡੇਟ 'ਚ ਲੋਕਾਂ ਨੂੰ ਜਿਹੜਾ ਫੂਡ ਆ ਉਹ ਇੰਨਾ ਮਹਿੰਗਾ ਹੋ ਰਿਹਾ, ਗੈਸ ਮਹਿੰਗਾ ਹੋ ਰਿਹਾ, ਲੋਕਾਂ ਦੀਆਂ ਇੰਸ਼ੋਰੈਂਸਾਂ ਕੈਂਸਲ ਹੋ ਜਾਣੀਆਂ ਕਿਉਂਕਿ ਗਵਰਨਮੈਂਟ ਸ਼ਟਡਾਊਨ ਹੈਗੀ ਆ। ਵੈਸਟ ਕੋਸਟ ਦੇ ਵਿੱਚ ਸੈਨ ਪਬਲੋ ਕੈਲੀਫੋਰਨੀਆ ਦੇ ਵਿੱਚ ਮਰੀਆ ਫਲੋਰੀਨੋ ਉਹਨਾਂ ਨੇ ਅਟੈਂਡ ਕੀਤਾ। ਤੇ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਜਿਹੜੀ ਆ ਇਮੀਗ੍ਰੈਂਟਸ ਵੈਲਕਮ ਹੇਅਰ, ਗਿਵ ਮੀ ਯੂਰ ਟਾਇਰਡ, ਯੂਰ ਪੂਅਰ, ਯੂਰ ਹਰਡਲ ਮਾਸਿਸ। ਸੋ ਟਰੰਪ ਐਡਮਿਨਿਸਟ੍ਰੇਸ਼ਨ ਤੇ ਜਿਹੜੇ ਲਾ ਮੇਕਰਸ ਆ ਉਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਹੇਟ ਅਮਰੀਕਾ ਰੈਲੀ ਸੀ, ਜਦ ਕਿ ਕਿਤੇ ਵੀ ਕੋਈ ਹੇਟ ਵਾਲੀ ਗੱਲ ਨਹੀਂ ਸੀ। ਸਾਰਿਆਂ ਨੇ ਅਮਰੀਕਾ ਦੇ ਝੰਡੇ ਵੀ ਚੱਕੇ ਹੋਏ ਸੀਗੇ। ਸੋ ਪੀਸਫੁਲ ਪ੍ਰੋਟੈਸਟ ਸੀ, ਲੋਕਾਂ ਨੇ ਗਾਣੇ ਵੀ ਗਾਏ, ਕਈਆਂ ਨੇ ਵੱਖ-ਵੱਖ ਜਿਹੜੇ ਬੈਨਰ ਬਣਾਏ ਹੋਏ ਸੀ। ਸਾਲਟ ਲੇਕ ਸਿਟੀ, ਪੋਰਟਲੈਂਡ, ਲਾਸ ਐਂਜਲਸ, ਹਾਰਟਫੋਰਡ, ਕਨੈਕਟੀਕਟ, ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ। ਸੈਨ ਹੋਜ਼ੇ ਦੇ ਵਿੱਚ ਵੀ ਬਹੁਤ ਵੱਡਾ ਪ੍ਰੋਟੈਸਟ ਹੋਇਆ। ਇੱਕ ਵਾਰੀ ਫੇਰ ਬਹੁਤ ਵਾਰ ਜਿਹੜੇ ਆਪਣੇ ਲੋਕ ਆ ਉਹ ਫੇਸਬੁੱਕ ਦੇ ਉੱਤੇ ਜਾਂ ਆਮ ਗੱਲਾਂ ਦੇ ਵਿੱਚ ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਵੀ ਜੀ ਅਸੀਂ ਤਾਂ ਲੁੱਟ ਹੋ ਰਹੇ ਆ, ਆਹ ਕਰਤਾ ਟਰੰਪ ਨੇ, ਉਹ ਕਰ ਦਿੱਤਾ। ਪਰ ਜਦੋਂ ਕਿਤੇ ਪ੍ਰੋਟੈਸਟ ਦੇ ਵਿੱਚ ਹਾਜ਼ਰ ਹੋਣ ਦੀ ਵਾਰੀ ਆਉਂਦੀ ਆ ਤਾਂ ਨਾਮੁਮਕਿਨ ਨਹੀਂ ਹੁੰਦੀ ਆ। ਸਿਰਫ ਮੈਂ ਸੈਨ ਹੋਜ਼ੇ ਦੇ ਵਿੱਚ ਦੇਖਿਆ ਵੀ ਇੱਥੇ ਕੁਛ ਪੰਜਾਬੀ ਜਿਹੜੇ ਸੀ ਉਹ ਪ੍ਰੋਟੈਸਟ ਦੇ ਵਿੱਚ ਗਏ ਹੋਏ ਸੀ, ਬਾਕੀ ਕਿਤੇ ਨਹੀਂ ਸੀ। ਜਦ ਕਿ ਹਰ ਇੱਕ ਦਾ ਹੱਕ ਹੈਗਾ ਆ ਪ੍ਰੋਟੈਸਟ ਜੀ। ਕਰਨ ਦਾ ਵੀ ਤੇ ਪ੍ਰੋਟੈਸਟ ਦੇ ਅਗੇਂਸਟ ਵੀ ਜਿਹੜਾ ਪ੍ਰੋਟੈਸਟ ਕਰਨ ਦਾ। ਸੋ ਜਦੋਂ ਆਪਾਂ ਫਿਰ ਇਦਾਂ ਦੀਆਂ ਚੀਜ਼ਾਂ 'ਚ ਹਾਜ਼ਰੀ ਨਹੀਂ ਲਾਉਂਦੇ ਤਾਂ ਤੁਹਾਡੀ ਜਿਹੜੀ ਗਿਣਤੀ ਆ ਉਹ ਨਾ ਮਾਤਰ ਹੀ ਹੁੰਦੀ ਹੈਗੀ। ਜੀ ਬਿਲਕੁਲ, ਇਹ ਆਰਗੇਨਾਈਜ਼ਡ ਨੇ ਜਿਸ ਤਰੀਕੇ ਦੇ ਨਾਲ ਆ, ਸੋ ਇਹ ਕਿਤੇ ਨਾ ਕਿਤੇ ਪਿੱਛੇ ਜਿਹੜੇ ਇਸ ਦੇ ਵਿੱਚ ਰਹਿ ਜਾਂਦੇ ਆ। ਇੱਕ ਚੀਜ਼ ਜਿਹੜੀ ਨਵੇਕਲੀ ਇਹਨਾਂ ਪ੍ਰੋਟੈਸਟ ਦੇ ਵਿੱਚ ਜਿਹੜੀ ਨੋ ਕਿੰਗਸ ਪ੍ਰੋਟੈਸਟ ਚੱਲ ਰਹੇ ਸੀਗੇ, ਉਹਨਾਂ ਵਿੱਚ ਲੋਕ ਇਨਫਲੇਟੇਬਲਸ ਬੜੇ ਪਾ ਕੇ ਆਏ ਸੀ। ਕੋਈ ਫਰੋਗ ਬਣਿਆ ਸੀ, ਕੋਈ ਡਾਇਨਾਸੌਰ, ਕੋਈ ਯੂਨੀਕੋਰਨ, ਕੋਈ ਕੁਛ ਜਿਹੜਾ ਉਹ ਬਣ ਕੇ ਆ ਰਿਹਾ ਸੀ। ਕੁਛ ਦਿਨ ਪਹਿਲਾਂ ਵੀ ਆਪਾਂ ਦੇਖਿਆ ਸੀ ਜਦੋਂ ਆਈਸ ਦੇ ਉਲਟ ਵੀ ਪ੍ਰੋਟੈਸਟ ਕਰ ਰਹੇ ਸੀ ਤਾਂ ਲੋਕ ਇੱਦਾਂ ਦੇ ਜਿੱਦਾਂ ਹੈਲੋਵੀਨ ਦੇ ਉੱਤੇ ਜਾਂਦੇ ਆ ਲੋਕ ਵੱਖ-ਵੱਖ ਜਿਹੜੇ ਉਹ ਬਣ ਕੇ, ਤਾਂ ਉੱਦਾਂ ਇਹ ਪ੍ਰੋਟੈਸਟ ਦੇ ਵਿੱਚ ਜਿਹੜੇ ਉਹ ਜਾ ਰਹੇ ਸੀਗੇ। ਸੋ ਪੋਰਟਲੈਂਡ ਫਰੋਗ ਕਰਕੇ ਇੱਕ ਜਿਹੜੀ ਇੰਸੀਡੈਂਟ ਵਾਪਰਿਆ ਸੀ। ਕੀ ਹੋਇਆ ਸੀ ਵੀ ਪੋਰਟਲੈਂਡ ਦੇ ਵਿੱਚ ਕੋਈ ਪ੍ਰੋਟੈਸਟ ਕਰ ਰਿਹਾ ਸੀ, ਉਹਨੇ ਫਰੋਗ ਦਾ ਜਿਹੜਾ ਇਨਫਲੇਟੇਬਲ ਪਾਇਆ ਸੀ। ਜਦੋਂ ਬਰੌਲ ਹੋਇਆ ਜਾਂ ਜਦੋਂ ਖਿੱਚੋਤਾਣ ਹੋਈ ਪੁਲਿਸ ਵਾਲਿਆਂ ਦੇ ਨਾਲ, ਤਾਂ ਪੈਪਰ ਸਪਰੇ ਉਹਨੂੰ ਜਿਹੜੀ ਉਸ ਇਨਫਲੇਟੇਬਲ ਜਦੋਂ ਦੀ ਸਾਹ ਉਹਨੇ ਲੈਣਾ ਹੁੰਦਾ ਸੀ, ਉਦੋਂ ਦੀ ਪੁਲਿਸ ਵਾਲੇ ਨੇ ਜਿਹੜਾ ਉਹ ਪਾਇਆ। ਸੋ ਉਹਨੂੰ ਦੇਖਦਿਆਂ ਬਾਅਦ ਦੇ ਵਿੱਚ ਮੁਲਕ ਭਰ ਦੇ ਵਿੱਚ ਜਿਹੜੇ ਪ੍ਰੋਟੈਸਟਰਸ ਆ ਕਈਆਂ ਨੇ ਇਹ ਫੈਸਲਾ ਲਿਆ ਵੀ ਅਸੀਂ ਵੀ ਸਾਰੇ ਜਣੇ ਫਰੋਗ ਬਣ ਕੇ ਹੀ ਜਿਹੜਾ ਡੱਡੂ ਬਣ ਕੇ ਜਿਹੜੇ ਉੱਥੇ ਗਏ ਸੀਗੇ, ਉਹਦਾ ਜਿਹੜਾ ਉਸ ਹਿਸਾਬ ਦੇ ਨਾਲ ਡਰੈਸ ਅਪ ਹੋ ਕੇ ਗਏ ਸੀਗੇ। ਸਪੀਕਰ ਮਾਈਕ ਜੌਨਸਨ ਜਿਹੜੇ ਇੱਕ ਜਿਹੜੇ ਕਾਂਗਰਸ ਇਲੈਕਟ ਬੀਬੀ ਨੂੰ ਇੱਕ ਸਹੁੰ ਤਾਂ ਜਿਹੜੀ ਉਹ ਚੁਕਾ ਨਹੀਂ ਰਹੇ, ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਰੈਲੀਜ਼ ਆ ਉਹ ਹੇਟ ਅਮਰੀਕਾ ਰੈਲੀਜ਼ ਹੀ ਜਿਹੜੀਆਂ ਉਹ ਸੀਗੀਆਂ, ਇਹ ਐਂਟੀ ਟਰੰਪ
ਰੈਲੀਜ਼ ਆ। ਇੱਕ ਪਾਸੇ ਤਾਂ ਹਰਜੋਤ ਸਿੰਘ ਜੀ ਵੀ ਨੋ ਕਿੰਗਸ ਜਦੋਂ ਰੈਲੀ ਕਰਦੇ ਇਹਦੇ ਉਲਟਾ, ਪਰ ਇਹਨਾਂ ਚੋਂ ਹੀ ਜਿਹੜੇ ਕੁਛ ਲੋਕ ਆ ਉਹ ਕਹਿੰਦੇ ਵੀ ਡਿਕਟੇਟਰ ਵੀ ਬਣ ਜਾਵੇ ਟਰੰਪ ਤਾਂ ਗੱਲ ਹੀ ਕੋਈ ਨਹੀਂ। ਟਰੰਪ ਹੁਣਾਂ ਨੇ ਤਾਂ ਹੱਦਾਂ ਹੀ ਜਿਹੜੀਆਂ ਉਹ ਪਾਰ ਕਰ ਦਿੱਤੀਆਂ। ਸ਼ਿਕਾਗੋ ਦੇ ਉੱਤੇ ਆਪਣੇ ਆਪ ਨੂੰ ਫਾਈਟਰ ਜੈਟ ਦਾ ਪਾਇਲਟ ਦਿਖਾਉਂਦੇ ਹੋਏ ਉਹਨਾਂ ਪ੍ਰੋਟੈਸਟਰਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਪੂਪ ਸੁੱਟੀ ਜਿਹੜੀ ਵੀਡੀਓ ਆ ਮੀਮ ਦੇ ਤੌਰ ਦੇ ਉੱਤੇ ਜਿਹੜੀ ਉਹ ਪੇਸ਼ ਕੀਤੀ। ਬਾਕੀ ਲੋਕ ਤਾਂ ਇਹ ਕਹਿੰਦੇ ਆ ਵੀ ਬੜੀ ਸਿਵਿਲਿਟੀ ਦੇ ਨਾਲ ਜਿਹੜੀ ਗੱਲ ਹੋਣੀ ਚਾਹੀਦੀ, ਪਰ ਟਰੰਪ ਹੁਣੀ ਜਦੋਂ ਆਪ ਖੁਦ ਇੱਦਾਂ ਕਰਦੇ ਆ, ਉਦੋਂ ਕਿਤੇ ਨਾ ਕਿਤੇ ਸਾਰੇ ਜਾਣੇ ਚੁੱਪ ਜਿਹੜੇ ਉਹ ਹੋ ਜਾਂਦੇ ਆ। ਸੋ ਟਰੰਪ ਹੁਣਾਂ ਨੇ ਇੱਕ ਵਾਰੀ ਨਹੀਂ, ਕਈ ਵਾਰੀ ਇੱਦਾਂ ਦੀਆਂ ਜਿਹੜੀਆਂ AI ਜਨਰੇਟਿਡ ਮੀਮ ਵੀਡੀਓਜ਼ ਆ ਉਹ ਬਣਾਈਆਂ, ਓਬਾਮਾ ਨੂੰ ਗ੍ਰਿਫਤਾਰ ਕਰਦੇ ਹੋਏ, ਵਾਰ ਜ਼ੋਨ ਨੂੰ ਜਿਹੜਾ ਉਹ ਦਿਖਾਉਂਦੇ ਹੋਏ। ਬਹੁਤ ਸਾਰੇ ਜਿਹੜੇ ਮਾਗਾ ਵਾਲੇ ਸੀਗੇ ਉਹ ਉੱਥੇ ਟੋਪੀਆਂ ਪਾ ਕੇ ਵੀ ਜਿਹੜੇ ਉਹ ਗਏ ਇਹ ਦੇਖਣ ਦੇ ਲਈ ਵੀ ਸਾਨੂੰ ਕਿੱਦਾਂ ਦਾ ਰਿਐਕਸ਼ਨ ਜਿਹੜਾ ਉਹ ਮਿਲਦਾ। ਉਹਨਾਂ ਦੇ ਕਈਆਂ ਨੇ ਬਾਅਦ 'ਚ ਪੋਸਟਾਂ ਪਾਈਆਂ ਸੀ, ਅਸੀਂ ਗਏ ਸਾਨੂੰ ਕਿਸੇ ਨੇ ਕੁਛ ਨਹੀਂ ਜਿਹੜਾ ਉਹ ਆਖਿਆ। ਸੋ ਹੁਣ ਇਹ ਨਹੀਂ ਪਤਾ ਵੀ ਉਹ ਉਹਨਾਂ ਦੀ ਜਿਹੜਾ ਉਹ ਦੱਸ ਰਹੇ ਆ ਜਾਂ ਆਪਣੇ ਪੱਖ ਤੋਂ ਜਿਹੜਾ ਉਹ ਦੱਸ ਰਹੇ ਆ ਵੀ ਤੁਸੀਂ ਉੱਥੇ ਕਲਿੱਕ ਬੇਟ ਲੈਣ ਦੇ ਲਈ ਗਏ ਸੀਗੇ ਜਾਂ ਕੀ ਕਰਨ ਦੇ ਲਈ ਹੈ, ਪਰ ਫਿਰ ਵੀ ਉਹ ਚੀਜ਼ ਉੱਥੇ ਜਿਹੜੀ ਉਹ ਨਹੀਂ ਵਾਪਰੀ। ਸੋ ਮੋਸਟਲੀ ਜਿਹੜਾ ਇਹ ਮੈਨੂੰ ਲੱਗਦਾ ਵੀ ਜਿਹੜੀਆਂ ਪੂਰੇ ਦੇ ਪੂਰੇ ਜਿਹੜੇ ਪ੍ਰੋਟੈਸਟ ਆ ਉਹ ਸ਼ਾਂਤਮਈ ਢੰਗ ਦੇ ਨਾਲ ਜਿਹੜੇ ਉਹ ਨਿਬੜੇ ਆ ਤੇ ਰਿਕਾਰਡ ਤੋੜ, ਜਿੱਦਾਂ ਤੁਸੀਂ ਦੱਸਿਆ ਵੀ 7-8 ਮਿਲੀਅਨ ਲੋਕਾਂ ਨੇ ਇਸ ਦੇ ਵਿੱਚ ਜਿਹੜਾ ਹਿੱਸਾ ਲਿਆ ਜਿਹੜਾ ਉਹ ਦੱਸਿਆ ਜਾਂਦਾ ਹੈਗਾ ਆ। ਸੋ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੇ ਨੋ ਕਿੰਗ ਪ੍ਰੋਟੈਸਟ ਆ ਉਹ ਹੋਏ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਅਸਰ ਹਰਜੋਤ ਸਿੰਘ ਜੀ ਇਵੈਂਚੁਅਲੀ ਜਿਹੜੇ ਸਿਆਸਤਦਾਨ ਆ ਉਹ ਵੋਟਾਂ ਦੇ ਨਜ਼ਰੀਏ ਦੇ ਨਾਲ ਹੀ ਜਿਹੜੇ ਆ ਉਹ ਦੇਖਦੇ ਆ ਵੀ ਮਿਡ ਟਰਮਸ ਦੇ ਵਿੱਚ ਇਹਨਾਂ ਦਾ ਕੋਈ ਫਾਇਦਾ ਹੋਊਗਾ ਜਾਂ ਨਹੀਂ ਹੋਊਗਾ। ਇਹ ਜਿਹੜੀ ਉਹ ਦੇਖਣ ਵਾਲੀ ਗੱਲ ਆ। ਉਧਰ ਹਰਜੋਤ ਸਿੰਘ ਜੀ ਉਧਰ ਨਾਲ ਦੇ ਨਾਲ ਆਪਾਂ ਦੇਖ ਰਹੇ ਆ ਵੀ ਸ਼ਟਡਾਊਨ ਸਰਕਾਰ ਦਾ ਕੰਟੀਨਿਊਸਲੀ ਜਿਹੜਾ ਉਹ ਚੱਲ ਰਿਹਾ ਆ ਤੇ ਉਹਦੇ ਵਿੱਚ ਅਜੇ ਤੱਕ ਕੋਈ ਵੀ ਲੱਗ ਨਹੀਂ ਰਿਹਾ ਵੀ ਕੋਈ ਉਗ-ਸੁਗ ਇਹਨਾਂ ਦੀ ਆਪਸ ਦੇ ਵਿੱਚ ਕੋਈ ਗੱਲਬਾਤ ਜਿਹੜੀ ਉਹ ਹੋ ਰਹੀ ਹੋਵੇ ਜਿਹਦੇ ਨਾਲ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਉਹ ਸਮਾਪਤ ਹੋਵੇਗਾ। ਜੀ।